ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 15 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ, ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੀ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ 408-272-5200 ਦੇ ਉੱਤੇ ਕਾਲ ਕਰ ਸਕਦੇ ਹੋ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਡਾਕਟਰ ਮਨੋਹਰ ਸਿੰਘ ਉਹਨਾਂ ਨੂੰ ਯੂਨੀਵਰਸਿਟੀ ਆਫ ਵਿਸਕੌਨਸਨ ਦੇ ਵਿੱਚ ਚਾਂਸਲਰ ਚੁਣਿਆ ਗਿਆ ਹੈਗਾ। ਇਸ ਤੋਂ ਪਹਿਲਾਂ ਉਹ ਵੈਸਟਰਨ ਕਨੈਟੀਕਟ ਸਟੇਟ ਯੂਨੀਵਰਸਿਟੀ, ਜੋ ਡੈਨਵਰੀ ਕਨੈਟੀਕਟ ਆ, ਉੱਥੇ ਇੰਟਰਮ ਪ੍ਰੈਜ਼ੀਡੈਂਟ ਸੀ। ਸੋ ਉਹ ਹੁਣ ਨੈਕਸਟ ਚਾਂਸਲਰ ਹੋਣਗੇ ਯੂਨੀਵਰਸਿਟੀ ਆਫ ਵਿਸਕੌਨਸਨ, ਜੋ ਔਸ਼ਕੋਸ਼ ਦੇ ਵਿੱਚ ਹੈਗੀ ਆ। ਯੂਨੀਵਰਸਿਟੀ ਆਫ ਵਿਸਕੌਨਸਨ ਦੇ ਬੋਰਡ ਆਫ ਰੀਜੈਂਟਸ ਨੇ ਜਨੈਨੀਮਸਲੀ ਮਨੋਹਰ ਸਿੰਘ ਉਹਨਾਂ ਨੂੰ ਇਸ ਪੋਜੀਸ਼ਨ ਦੇ ਲਈ ਚੁਣਿਆ ਗਿਆ ਹੈਗਾ। ਤੇ ਇਸ ਤੋਂ ਪਹਿਲਾਂ ਉਹ ਦੀਨ ਵੀ ਰਹੇ ਆ ਸਕੂਲ ਆਫ ਗ੍ਰੈਜੂਏਟ ਤੇ ਪ੍ਰੋਫੈਸ਼ਨਲ ਸਟੱਡੀਜ਼ ਦੇ ਸਦਰਨ ਕਨੈਟੀਕਟ ਸਟੇਟ ਯੂਨੀਵਰਸਿਟੀ ਨਿਊ ਹੈਵਨ ਦੇ ਵਿੱਚ, ਤੇ ਹੰਬਰਟ ਸਟੇਟ ਯੂਨੀਵਰਸਿਟੀ, ਅਰਕਾਟਾ ਕੈਲੀਫੋਰਨੀਆ, ਪੈਨ ਸਟੇਟ ਯੂਨੀਵਰਸਿਟੀ, ਵਿੰਗਟਨ ਤੇ ਲੌਂਗ ਆਈਲੈਂਡ ਯੂਨੀਵਰਸਿਟੀ ਬਰੁਕਲਿਨ, ਇੱਥੇ ਵੀ ਐਜ਼ ਏ ਪ੍ਰੋਫੈਸਰ ਉਹ ਟੀਚ ਕਰਦੇ ਰਹੇ ਹੈਗੇ ਆ। ਫਸਟ ਜਨਰੇਸ਼ਨ ਕਾਲਜ ਗ੍ਰੈਜੂਏਟ ਸੀ ਮਨੋਹਰ ਸਿੰਘ, ਤੇ ਉਹ ਕਹਿੰਦੇ ਵੀ ਐਜੂਕੇਸ਼ਨ ਦੀ ਪਾਵਰ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਆ ਵੀ ਮੈਂ ਕਿਸ ਤਰ੍ਹਾਂ, ਵੀ ਮੇਰੇ ਪਰਿਵਾਰ 'ਚ ਹੋਰ ਕੋਈ ਗ੍ਰੈਜੂਏਟ ਨਹੀਂ ਸੀ ਤੇ ਮੈਂ ਇਸ ਪੋਜੀਸ਼ਨ ਤੇ ਪੜ੍ਹਨ ਕਰਕੇ ਜਿਹੜਾ ਆ ਪਹੁੰਚ ਗਿਆ ਹੈਗਾ ਜੀ। ਬਹੁਤ ਖੁਸ਼ੀ ਵਾਲੀ ਗੱਲ ਆ, ਚੰਗੀ ਗੱਲ ਆ। ਮਿਹਨਤ ਨੂੰ ਮੁਰਾਦਾਂ ਜਿੱਦਾਂ ਹੁੰਦੀਆਂ ਆ, ਸੋ ਉੱਥੋਂ ਇਹ ਪਤਾ ਲੱਗਦਾ ਆ। ਸੋ ਇਹ ਚੰਗੀ ਗੱਲ ਆ। ਸੋ ਅਜਿਹੇ ਲੋਕਾਂ ਤੋਂ ਆਪਾਂ ਨੂੰ ਜ਼ਰੂਰ ਕੁਝ ਪੋਜ਼ਿਟਿਵ ਸਿੱਖਦੇ ਰਹਿਣਾ ਚਾਹੀਦਾ ਆ। ਦਸਤਾਰਧਾਰੀ ਸਿੱਖ ਆ, ਸੋ ਬੜੀ ਮਾਣ ਵਾਲੀ ਗੱਲ ਆ। ਤੇ ਯੂਨੀਵਰਸਿਟੀ ਆਫ ਵਿਸਕੌਨਸਨ ਬੜੀ ਵੱਡੀ ਯੂਨੀਵਰਸਿਟੀ ਆ, ਹੁਣ ਉਹਦੇ ਜਿਹੜੇ ਚਾਂਸਲਰ ਇਹ ਸਰਦਾਰ ਹੋਣਗੇ ਜੀ। ਸੋ ਜਿਹੜਾ ਅਕਸਰ ਆਪਣੀ ਆਇਡੈਂਟੀਟੀ ਨੂੰ ਲੈ ਕੇ ਹਰਜੋਤ ਸਿੰਘ ਜੀ ਗੱਲ ਹੁੰਦੀ ਆ, ਇੱਦਾਂ ਦੇ ਜਦੋਂ ਲੋਕ ਇੱਦਾਂ ਵਧੀਆ ਥਾਵਾਂ ਦੇ ਉੱਤੇ ਪਹੁੰਚਦੇ ਆ ਤਾਂ ਆਇਡੈਂਟੀਟੀ ਦੇ ਬਾਰੇ ਆਪਣੇ ਆਪ ਪਤਾ ਜਿਹੜਾ ਉਹ ਲੱਗਦਾ। ਜਿਹਨੂੰ ਨਹੀਂ ਵੀ ਪਤਾ ਹੁੰਦਾ ਉਹਦੀ ਵੀ ਫਿਰ ਤਾਂ ਹੁੰਦੀ ਆ ਵੀ ਪਤਾ ਕਰੀਏ ਵੀ ਇਹ ਬੰਦੇ ਕੌਣ ਨੇ ਜਿਨ੍ਹਾਂ ਨੇ ਸਿਰ ਦੇ ਉੱਤੇ ਦਸਤਾਰ ਸਜਾਈ ਆ, ਤੇ ਇੱਕ ਐਡੇ ਜ਼ਬਰਦਸਤ ਪੋਜੀਸ਼ਨ ਦੇ ਉੱਤੇ ਜਿਹੜਾ ਉਹ ਪਹੁੰਚਣਾ ਮਾਣ ਵਾਲੀ ਜਿਹੜੀ ਗੱਲ ਆ। ਸਭ ਨੂੰ ਜਿਹੜਾ ਇਸ ਚੀਜ਼ ਦੇ ਉੱਤੇ ਮਾਣ ਹੋਣਾ ਚਾਹੀਦਾ, ਤੇ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਤੇ ਪੂਰੀ ਟੀਮ ਵੱਲੋਂ ਸ਼ੁਭ ਕਾਮਨਾਵਾਂ ਆ ਵੀ ਯੂਨੀਵਰਸਿਟੀ ਨੂੰ ਵਧੀਆ ਢੰਗ ਦੇ ਨਾਲ ਅੱਗੇ ਉਹ ਚਲਾਉਂਦੇ ਰਹਿਣ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਸਾਬਕਾ ਰਾਸ਼ਟਰਪਤੀ ਜਿਹੜੇ ਆ ਉਹ ਉੱਠੇ ਨੇ ਤਾਂ ਬਾਹਰ ਆਏ ਆ, ਤੇ ਜੋ ਬਾਈਡਨ ਹੁਣੀ ਤਾਂ ਉਹਨਾਂ ਨੇ ਅੱਜ ਟਰੰਪ ਹੁਣਾਂ ਦੇ ਉੱਤੇ ਇਹ ਦੋਸ਼ ਜਿਹੜੇ ਉਹ ਲਾਏ ਆ। ਕਹਿੰਦੇ ਵੀ ਉਹ ਇਸ ਟਾਈਮ ਸੋਸ਼ਲ ਸਿਕਿਉਰਿਟੀ ਦੇ ਦਿਵਾਲੇ ਹੋਏ ਆ ਤੇ ਹੈਚਟ ਦੇ ਨਾਲ ਜਿਹੜਾ ਆ ਉਹ ਵਾਰ ਕਰ ਰਹੇ ਆ ਸੋਸ਼ਲ ਸਿਕਿਉਰਿਟੀ ਨੂੰ ਡਿਸਮੈਂਟਲ ਕਰਨ ਦੇ ਲਈ। ਪੋਸਟ ਪ੍ਰੈਜ਼ੀਡੈਂਸੀ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਪਹਿਲੀ ਸਪੀਚ ਦੱਸੀ ਜਾਂਦੀ ਆ। 82 ਸਾਲਾ ਡੈਮੋਕ੍ਰੇਟ ਜੋ ਬਾਈਡਨ ਸਾਬਕਾ ਰਾਸ਼ਟਰਪਤੀ, ਉਹਨਾਂ ਨੇ ਮਿਲੀਅਨਸ ਆਫ ਅਮਰੀਕਨਸ ਦੇ ਮਨ ਦੇ ਉੱਤੇ ਜਿਹੜਾ ਸਵਾਲ ਸੋਸ਼ਲ ਸਿਕਿਉਰਿਟੀ ਨੂੰ ਲੈ ਕੇ ਚੱਲ ਰਿਹਾ ਆ, ਉਸ ਬਾਰੇ ਚਰਚਾ ਅੱਜ ਕੀਤੀ ਹੈਗੀ ਆ। ਵਾਈਟ ਹਾਊਸ ਤੋਂ ਜਨਵਰੀ ਤੋਂ ਜਦੋਂ ਤੋਂ ਗਏ ਆ ਉਦੋਂ ਤੋਂ ਇਹ ਪਬਲਿਕ ਆਈ ਤੋਂ ਬਾਹਰ ਹੀ ਜਿਹੜੇ ਉਹ ਰਹੇ ਆ। ਐਡਵੋਕੇਟਸ, ਕਾਉਂਸਲਰ ਤੇ ਰਿਪਰੈਜ਼ੈਂਟੇਟਿਵਸ ਫਾਰ ਡਿਸੇਬਲਡ ਇਨ ਸ਼ਿਕਾਗੋ ਦੀ ਇੱਕ ਨੈਸ਼ਨਲ ਕਾਨਫਰੰਸ ਦੇ ਵਿੱਚ ਇਹਨਾਂ ਨੇ ਜਿਹੜੀ ਇਹ ਸਪੀਚ ਦਿੱਤੀ ਹੈਗੀ ਆ। ਤੇ ਜਿਹੜੇ ਸਾਬਕਾ ਰਾਸ਼ਟਰਪਤੀ ਆ ਕਹਿੰਦੇ ਵੀ ਇਹ ਬੋਲ ਰਹੇ ਸੀ ਇਸ ਸੋਸ਼ਲ ਸਿਕਿਉਰਿਟੀ ਡੇ ਆਫ ਐਕਸ਼ਨ ਨੂੰ ਜਿਹੜਾ ਉਹ ਲੈ ਕੇ। ਉਹਨਾਂ ਨੇ ਕਿਹਾ ਵੀ 100 ਦਿਨਾਂ ਤੋਂ ਘੱਟ ਦੇ ਵਿੱਚ ਨਵੀਂ ਐਡਮਿਨਿਸਟ੍ਰੇਸ਼ਨ ਨੇ ਇੰਨਾ ਜ਼ਿਆਦਾ ਨੁਕਸਾਨ ਪਹੁੰਚਾ ਦਿੱਤਾ ਹੈ, ਬਹੁਤ ਜ਼ਿਆਦਾ ਡਿਸਟਰੈਕਸ਼ਨ ਕਰ ਦਿੱਤੀ ਹੈ। ਕਹਿੰਦੇ ਵੀ ਇਟਸ ਕਾਈਂਡ ਆਫ ਬ੍ਰੈਥ ਟੇਕਿੰਗ। ਬਾਈਡਨ ਹੁਣਾਂ ਨੇ ਆਪਣੀ ਇਸ ਚਾਰਜਡ ਸਪੀਚ ਦੇ ਵਿੱਚ ਟਰੰਪ ਹੁਣਾਂ ਦੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਨਿਸ਼ਾਨਾ ਜਿਹੜਾ ਉਹ ਸਾਧਿਆ ਹੈਗਾ ਆ।
ਕਹਿੰਦੇ ਵੀ ਸੋਸ਼ਲ ਸਿਕਿਉਰਿਟੀ ਦੇ ਵਿੱਚੋਂ ਲੋਕਾਂ ਨੂੰ ਫਾਇਰ ਵੀ ਜਿਹੜਾ ਉਹ ਕੀਤਾ ਗਿਆ ਹੈਗਾ ਆ। ਕਹਿੰਦੇ ਵੀ 70 ਮਿਲੀਅਨ ਤੋਂ ਵੱਧ ਅਮਰੀਕਨ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਜ਼ਰੀਏ ਇਹਨਾਂ ਸਹੂਲਤਾਂ ਦਾ ਆਨੰਦ ਜਿਹੜਾ ਉਹ ਮਾਣਦੇ ਹੈਗੇ ਆ। 200 ਤੋਂ ਤਕਰੀਬਨ ਲੋਕ ਸੀਗੇ ਜਿਨ੍ਹਾਂ ਨੂੰ ਇਹ ਭਾਸ਼ਣ ਦੇ ਰਹੇ ਸੀਗੇ, ਤੇ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਕਹਿੰਦੇ ਵੀ ਆਪਣੀ ਜਿਹੜੀ ਪ੍ਰੀਪੇਅਰਡ ਕੀਤੀ ਸੀਗੀ ਸਪੀਚ ਉਸੇ ਦੇ ਉੱਤੇ ਹੀ ਗੱਲਬਾਤ ਜਿਹੜੀ ਉਹ ਕੀਤੀ ਆ। ਬਜ਼ੁਰਗ ਹੋਣ ਕਰਕੇ ਰੈਂਬਲ ਕਹਿੰਦੇ ਆ ਵੀ ਉਹਨਾਂ ਨੇ ਫੇਰ ਕੀਤਾ, ਜੋ ਅਕਸਰ ਆਪਾਂ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਵੀ ਸੁਣਦੇ ਜਿਹੜੇ ਉਹ ਰਹੇ ਆ। ਉਹਨਾਂ ਨੇ ਰਿਪਬਲਿਕਨ ਪ੍ਰੈਜ਼ੀਡੈਂਟ ਜਿਹੜੇ ਟਰੰਪ ਆ ਉਹਨਾਂ ਦਾ ਨਾਮ ਲਏ ਬਗੈਰ ਦਿਸ ਗਾਏ ਕਹਿ ਕੇ ਜਿਹੜਾ ਆ ਉਹਨਾਂ ਨੂੰ ਸੰਬੋਧਨ ਕਰਦੇ ਰਹੇ ਹੈਗੇ ਆ। ਬਾਈਡਨ ਨੇ ਇੱਕ ਵਾਰੀ ਫੇਰ ਕਿਹਾ ਵੀ ਇਸ ਤਰੀਕੇ ਦੇ ਨਾਲ ਤੁਸੀਂ ਮੁਲਕ ਨੂੰ ਵੰਡ ਨਹੀਂ ਸਕਦੇ, ਆਲਰੇਡੀ ਅਸੀਂ ਬਹੁਤ ਜ਼ਿਆਦਾ ਡਿਵਾਈਡਡ ਹੈਗੇ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਉਧਰ ਰਾਸ਼ਟਰਪਤੀ ਜਿਹੜੇ ਟਰੰਪ ਆ ਉਹ ਤਾਂ ਸਿੱਧਾ ਨਾਮ ਲੈ ਕੇ ਬਾਈਡਨ ਹੋਣਾ ਦੇ ਉੱਤੇ ਵਾਰ ਜਿਹੜੀ ਆ ਉਹ ਕਰਦੇ ਰਹਿੰਦੇ ਆ। ਰਾਸ਼ਟਰਪਤੀ ਟਰੰਪ ਸੋਸ਼ਲ ਸਿਕਿਉਰਿਟੀ ਦੇ ਉੱਤੇ ਕਈ ਜਿਹੜੀਆਂ ਚੇਂਜਿਸ ਆ ਉਹ ਲਿਆਉਣ ਬਾਰੇ ਜਿਹੜਾ ਉਹ ਸੋਚ ਰਹੇ ਆ। ਈਲੋਨ ਮਸਕ ਦੇ ਦੁਆਰਾ 7700 ਤੋਂ ਵੱਧ ਜਿਹੜੇ ਵਰਕਰਸ ਉਹਨਾਂ ਨੂੰ ਆਲਰੇਡੀ ਜਿਹੜਾ ਲੇ ਆਫ ਦੇ ਪਲਾਨ ਜਿਹੜੇ ਉਹ ਬਣ ਚੁੱਕੇ ਆ ਡੋਜ ਦੇ ਚੱਲਦੇ ਆ। ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ ਵੈਨਜ਼ੂਏਲਨ ਜਿਹੜਾ ਮੁਲਕ ਦਾ ਟੀਨ ਜਿਹੜਾ ਆ ਉਸ ਨੂੰ ਟੀਨੇਜਰ ਸੀ ਬਾਈ ਮਿਸਟੇਕ ਫੜ ਲਿਆ ਸੀ ਆਈਸ ਵਾਲਿਆਂ ਨੇ, ਤੇ ਉਹਦਾ ਰੌਲਾ ਰੱਪਾ ਬਹੁਤ ਪਿਆ ਤੇ ਮੰਨ ਵੀ ਗਏ ਸੀ ਵੀ ਹਾਂ ਅਸੀਂ ਇਸ ਬੰਦੇ ਨੂੰ ਨਹੀਂ ਫੜਨਾ ਸੀ। ਤੇ ਹੁਣ ਉਹ ਖਬਰ ਆ ਰਹੀ ਹੈ ਗਾਰਡੀਅਨ ਦੇ ਮੁਤਾਬਕ ਉਹਨੂੰ ਆਲਰੇਡੀ ਜਿਹੜਾ ਆ ਡਿਪੋਰਟ ਕਰ ਦਿੱਤਾ ਗਿਆ ਹੈਗਾ ਆ। ਤੇ ਉਹਦੇ ਸੰਬੰਧ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਇੱਕ ਆਪਣਾ ਇਮੀਗ੍ਰੇਸ਼ਨ ਦਾ ਵਕੀਲ ਜਿਹੜਾ ਆ ਉਹਦੀ ਵੀ ਛੁੱਟੀ ਕਰ ਦਿੱਤੀ ਹੈਗੀ ਆ। ਇਹ ਉਹੀ ਵਕੀਲ ਆ ਜਿਹੜਾ ਏਰੇਜ਼ ਰੂਬੇਨੀ ਜੋ ਕਿਲਮਰ ਅਵਰੈਗੋ ਗਾਰਸੀਆ ਦਾ ਕੇਸ ਫਾਈਟ ਕਰ ਰਿਹਾ ਸੀ, ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ। ਰੂਬੇਨੀ ਨੇ ਇਹ ਕਿਹਾ ਵੀ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਵਰਨਮੈਂਟ ਨੇ, ਤੇ ਉਹਦੀ ਕਾਫੀ ਜਿਹੜੀ ਆ ਉੱਥੇ ਬੇਇੱਜ਼ਤੀ ਵੀ ਹੋਈ ਸੀ। ਜੱਜ ਨੇ ਉਹਨੂੰ ਖਿੱਚਿਆ ਵੀ ਬਹੁਤ ਸੀ, ਤੇ ਪਰ ਬਾਅਦ ਦੇ ਵਿੱਚ ਇਹਨਾਂ ਨੇ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਭੇਜ ਦਿੱਤਾ ਸੀ ਟਰੰਪ ਐਡਮਿਨਿਸਟ੍ਰੇਸ਼ਨ ਨੇ। ਤੇ ਹੁਣ ਖਬਰ ਆ ਰਹੀ ਹੈ ਵੀ ਉਹਦੀ ਵਕੀਲ ਦੀ ਛੁੱਟੀ ਵੀ ਕਰ ਦਿੱਤੀ ਗਈ ਹੈਗੀ ਆ। ਦੂਸਰੇ ਪਾਸੇ ਮੈਰੀਲੈਂਡ ਦੇ ਸੈਨੇਟਰ ਤੇ ਹੋਰ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਅਸੀਂ ਐਲ ਸੈਲਵਾਡੋਰ ਨੂੰ ਬੁੱਧਵਾਰ ਨੂੰ ਜਾ ਰਹੇ ਆ ਤਾਂ ਕਿ ਜਿਹੜਾ ਉਹਨਾਂ ਦੀ ਸਟੇਟ ਦਾ ਰੈਜ਼ੀਡੈਂਟ ਕਿਲਮਰ ਗਾਰਸੀਆ ਆ ਉਸ ਨੂੰ ਵਾਪਸ ਅਮਰੀਕਾ ਲਿਆਂਦਾ ਜਾਵੇ। ਤੇ ਤੀਸਰੇ ਪਾਸੇ ਅੱਜ ਜੱਜ ਨੇ ਕਾਫੀ ਖਿਚਾਈ ਕੀਤੀ ਹੈਗੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੀ, ਖਾਸ ਕਰਕੇ ਉਸ ਇਸ਼ੂ ਨੂੰ ਲੈ ਕੇ ਜਿੱਥੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਜੋ ਐਲ ਸੈਲਵਾਡੋਰ ਦੇ ਪ੍ਰੈਜ਼ੀਡੈਂਟ ਨੀਵ ਬੁਕੇਲੇ ਜੋ ਕਾਨਫਰੰਸ ਕਰ ਰਹੇ ਸੀ ਤੇ ਉਹ ਜੋਕ ਕਰ ਰਹੇ ਸੀ। ਤੇ ਟਰੰਪ ਉਹਨਾਂ ਨੇ ਵੀ ਇਹ ਕਿਹਾ ਸੀ ਵੀ ਉਹ ਆਊਗਾ ਨਹੀਂ ਵਾਪਸ, ਤੇ ਗਾਰਸੀਆ ਨੇ ਵੀ ਇਹ ਕਿਹਾ ਸੀ ਵੀ ਮੈਂ ਕਿਸੇ ਟੈਰਰਿਸਟ ਨੂੰ ਕਿੱਦਾਂ ਲਿਆ ਸਕਦਾ ਹੈਗਾ ਆ। ਸੋ ਜੱਜ ਨੇ ਇਹ ਕਿਹਾ ਵੀ ਅੰਡਰ ਓਥ ਹੁਣ ਤੁਹਾਨੂੰ ਜਿਹੜੀ ਆ ਉਹ ਬਿਆਨਬਾਜ਼ੀ ਕਰਨੀ ਪਊਗੀ ਤਾਂ ਕਿ ਜਿਹੜਾ ਤੁਹਾਨੂੰ ਵੀ ਫਿਰ ਕੋਰਟ ਦੇ ਵਿੱਚ ਖਿੱਚਿਆ ਜਾ ਸਕੇ। ਯੂਐਸ ਦੀ ਡਿਸਟ੍ਰਿਕਟ ਜੱਜ ਪੌਲਾ ਜ਼ੀਨਿਕਸ ਉਹਨਾਂ ਨੇ ਇਹ ਕਿਹਾ ਆ ਵੀ ਅੰਡਰ ਓਥ ਹੁਣ ਤੁਹਾਡਾ ਜਿਹੜਾ ਕੋਈ ਵੀ ਜਿਹੜਾ ਇੰਪਲਾਈ ਆਊਗਾ ਗਾਰਸੀਆ ਦੇ ਸੰਬੰਧ ਦੇ ਵਿੱਚ ਕਿਉਂ ਨਹੀਂ ਉਹਨੂੰ ਤੇਜ਼ੀ ਦੇ ਨਾਲ ਵਾਪਸ ਲਿਆਂਦਾ ਜਾਂਦਾ ਜਿਸ ਨੂੰ ਗਲਤ ਡਿਪੋਰਟ ਕੀਤਾ ਗਿਆ ਸੀ ਦੁਨੀਆ ਦੀ ਸਭ ਤੋਂ ਨੋਟੋਰੀਅਸ ਜੇਲ੍ਹ ਐਲ ਸੈਲਵਾਡੋਰ ਦੇ ਵਿੱਚ। ਯੂਐਸ ਦੀ ਸੁਪਰੀਮ ਕੋਰਟ ਨੇ ਵੀ ਇਹ ਆਰਡਰ ਜਿਹੜਾ ਜਾਰੀ ਕੀਤਾ ਸੀ ਪਿਛਲੇ ਵੀਕ ਵੀ ਉਸ ਨੂੰ ਵਾਪਸ ਲਿਆਂਦਾ ਜਾਵੇ। ਸੋ ਜੱਜ ਨੇ ਅੱਜ ਇਹ ਰੂਲਿੰਗ ਦਿੱਤੀ ਹੈਗੀ ਆ ਵੀ ਜੋ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਅੰਡਰ ਓਥ ਸਾਰੀ ਡਿਟੇਲ ਪ੍ਰੈਜ਼ੈਂਟ ਕਰਨੀ ਪਊਗੀ ਕਿਸ ਟਾਈਮ ਦੇ ਉੱਤੇ ਅਵਰੈਗੋ ਗਾਰਸੀਆ ਨੂੰ ਯੂਐਸ ਦੀ ਧਰਤੀ ਦੇ ਉੱਤੇ ਲਿਆਇਆ ਜਾਊਗਾ। ਕਹਿੰਦੇ ਵੀ 2 ਵੀਕ ਦਾ ਸਮਾਂ ਆਲਰੇਡੀ ਹੋ ਚੁੱਕਿਆ ਹੈਗਾ ਜੱਜ ਦੇ ਆਰਡਰ ਨੂੰ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਗਵਰਨਰ ਨਿਊਸਮ ਕੈਲੀਫੋਰਨੀਆ ਦੇ ਡੈਮੋਕ੍ਰੇਟਸ ਨੇ ਕੈਲੀਫੋਰਨੀਆ ਦੇ ਲੋਕਾਂ ਦੇ ਪਿੱਠ ਦੇ ਵਿੱਚ ਛੁਰਾ ਖੋਭਿਆ ਆ। ਪ੍ਰੋਪ 36 ਜੋ ਕਿ ਪ੍ਰੋਪ 47 ਦਾ ਤੋੜ ਸੀਗਾ ਜਿਸ ਦੇ ਨਾਲ ਜਿਹੜੀ ਚੋਰੀ ਚਕਾਰੀ ਬਹੁਤ ਜ਼ਿਆਦਾ ਵਧੀ ਸੀ। ਫਿਰ 2/3 ਜਿਹੜੇ ਕੈਲੀਫੋਰਨੀਅਨਸ ਆ ਉਹਨਾਂ ਨੇ ਪ੍ਰੋਪ 36 ਦੇ ਹੱਕ ਦੇ ਵਿੱਚ ਵੋਟ ਪਾ ਕੇ ਇਹ ਕਿਹਾ ਸੀ ਵੀ ਇਹਨਾਂ ਬੰਦਿਆਂ ਨੂੰ ਜਿਹੜੀ ਚੋਰੀ ਸਮੈਸ਼ ਐਂਡ ਗ੍ਰੈਬ ਕਰਦੇ ਆ ਉਹ ਸਾਰਾ ਕੁਝ ਕਰਦੇ ਆ, ਉਹਨਾਂ ਦੇ ਉਲਟ ਸਖਤ ਕਾਰਵਾਈ ਜਿਹੜੀ ਕੀਤੀ ਜਾਣੀ ਚਾਹੀਦੀ ਆ, ਉਹਨਾਂ ਦੀਆਂ ਸਜ਼ਾਵਾਂ ਸਖਤ ਹੋਣੀਆਂ ਚਾਹੀਦੀਆਂ ਆ। ਪਰ ਜਦ ਕਮੇਟੀ ਦੇ ਮੋਹਰੇ ਪ੍ਰੋਪ 36 ਨੂੰ ਲੈ ਕੇ ਫੰਡਿੰਗ ਦੀ ਜਿਹੜੀ ਉਹ ਗੱਲ ਆਈ ਤਾਂ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਆ ਤੇ ਜਿਹੜੇ ਗਵਰਨਰ ਨਿਊਸਮ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਇਸ ਦੇ ਵਿੱਚ ਫੰਡਿੰਗ ਦੇਣ ਤੋਂ ਨਾ ਕਰ ਦਿੱਤੀ ਆ। ਰਿਪਬਲਿਕਨ ਲੈਜਿਸਲੇਟਰਸ ਉਹਨਾਂ ਨੇ ਪ੍ਰਪੋਜ਼ ਕੀਤਾ ਸੀਗਾ ਵੀ $400 ਮਿਲੀਅਨ ਦੀ ਜਿਹੜੀ ਫੰਡਿੰਗ ਆ ਇਸ ਸਾਲ ਦੇ ਵਿੱਚ ਇਹਦੇ ਨਾਲ
ਜਿਹੜੇ ਮੈਂਡੇਟਡ ਟ੍ਰੀਟਮੈਂਟ ਮੈਂਡੇਟਡ ਫੈਲਨਸ ਜਿਹੜੇ ਆ ਉਹਨਾਂ ਨੂੰ ਦੇਣੀ ਚਾਹੀਦੀ ਆ, ਉੱਥੇ ਇਹਨਾਂ ਨੇ ਹੁਣ ਨਾ ਕਰ ਦਿੱਤੀ ਆ। ਚਿੱਠੀ ਜਿਹੜੀ ਹੈ ਗਵਰਨਰ ਜਿਹੜੇ ਨਿਊਸਮ ਆ ਉਹਨਾਂ ਨੇ ਇਹ ਲਿਖੀ ਵੀ ਕਹਿੰਦੇ ਵੀ ਮੈਂ ਰੈਕੋਗਨਾਈਜ਼ ਕਰਦਾ ਵੀ ਕ੍ਰਾਈਮ ਦੇ ਜਿਹੜੇ ਪੀੜਤ ਹੈਗੇ ਆ ਵੀ ਉਹਨਾਂ ਦੇ ਨਾਲ ਮਾੜਾ ਹੋਇਆ ਆ, ਪਰ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਇਸ ਪ੍ਰਪੋਜ਼ਲ ਦੇ ਨੂੰ ਸ਼ਟ ਡਾਊਨ ਕਰ ਦਿੱਤਾ ਹੈਗਾ ਆ। ਨੈਸ਼ਨਲ ਕ੍ਰਾਈਮ ਵਿਕਟਮਸ ਰਾਈਟ ਵੀਕ ਨੂੰ ਜਿਹੜੀ ਆ ਉਹਨਾਂ ਨੇ ਨਿਊਸਮ ਹੁਣਾਂ ਨੇ ਚਿੱਠੀ ਜਿਹੜੀ ਉਹ ਲਿਖੀ ਸੀਗੀ। ਸੋ ਇਹ ਜਿਹੜਾ ਦੱਸਦੇ ਜਾਈਏ ਵੀ ਲੋਕ ਬਹੁਤ ਜ਼ਿਆਦਾ ਤੰਗ ਆਏ ਹੋਏ ਸੀ, ਇਸੇ ਕਰਕੇ ਬਹੁਤ ਵੱਡੀ ਮੈਜੋਰਟੀ ਦੇ ਵਿੱਚ ਪ੍ਰੋਪ 36 ਆਸਾਨੀ ਦੇ ਨਾਲ ਐਜ਼ ਏ ਪ੍ਰੋਪੋਜੀਸ਼ਨ ਪਾਸ ਜਿਹੜਾ ਹੋਇਆ ਸੀ, ਜਿਸ ਵਿੱਚ ਸਖਤ ਸਜ਼ਾਵਾਂ ਚੋਰੀ ਦੇ ਲਈ, ਲੁੱਟਾਂ ਦੇ ਲਈ ਜਿਹੜੀਆਂ ਰੱਖੀਆਂ ਗਈਆਂ ਸੀਗੀਆਂ। ਹੁਣ ਇਸ ਤਰੀਕੇ ਦੇ ਨਾਲ ਫੰਡਿੰਗ ਨੂੰ ਰੱਦ ਕਰਨ ਦੇ ਉੱਤੇ ਜਿਹੜੇ ਸੈਨੇਟਰਸ ਨੇ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਇਹ ਬਹੁਤ ਮੰਦਭਾਗੀ ਗੱਲ ਆ ਵੀ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਤੇ ਜਿਹੜੇ ਲਾਅ ਮੇਕਰਸ ਆ ਡੈਮੋਕ੍ਰੇਟ ਪਾਰਟੀ ਦੇ, ਉਹ ਅਸਲ ਦੇ ਵਿੱਚ ਰੀਅਲ ਐਕਸ਼ਨ ਦੇ ਵੱਲ ਨੂੰ ਕਦਮ ਚੱਕਣ ਤੋਂ ਹਿਚਕਿਚਾ ਰਹੇ ਨੇ, ਪਿੱਛੇ ਜਿਹੜਾ ਉਹ ਕਦਮ ਖਿੱਚ ਰਹੇ ਨੇ। ਸੋ ਬਿਲਕੁਲ 58 ਦੀ 58 ਕਾਉਂਟੀਆਂ ਦੇ ਵਿੱਚ 70% ਵੋਟਰਸ ਨੇ ਇਸ ਪ੍ਰੋਪੋਜੀਸ਼ਨ ਦੇ ਹੱਕ ਵਿੱਚ ਵੋਟ ਪਾਈ ਸੀ। ਹੁਣ ਜੇ ਤੁਸੀਂ ਲੋਕਾਂ ਨੂੰ ਪੁਲਿਸ ਵਾਲੇ ਫੜੂਗੇ ਵੀ ਗਾਹਾਂ ਚਾਰਜ ਨਹੀਂ ਹੋਣਾ, ਜਾਂ ਜਿਹੜੇ ਲੋਕਾਂ ਦੀ ਕੁੱਟਮਾਰ ਹੋਈ ਆ ਚੋਰੀ ਦੇ ਦੌਰਾਨ, ਲੁੱਟਮਾਰ ਦੇ ਦੌਰਾਨ, ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਣਾ। ਸੋ ਇਹ ਇੱਕ ਤਰ੍ਹਾਂ ਨਾਲ ਗਵਰਨਮੈਂਟ ਜਿਹੜੇ ਗਵਰਨਰ ਕੈਲੀਫੋਰਨੀਆ ਦੇ ਉਹਨਾਂ ਨੇ ਬਹੁਤ ਧੋਖਾ ਕੀਤਾ ਹੈ ਕੈਲੀਫੋਰਨੀਆ ਦੇ ਵੋਟਰਸ ਦੇ ਨਾਲ। ਸਾਰਿਆਂ ਨੂੰ ਪਤਾ ਹੀ ਆ ਵੀ ਉਸ ਟਾਈਮ ਦੇ ਉੱਤੇ ਵੀ ਪ੍ਰੋਪੋਜੀਸ਼ਨ 36 ਨੂੰ ਲੈ ਕੇ ਆਪਣੀ ਪੰਜਾਬੀ ਕਮਿਊਨਿਟੀ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ ਸੀ, ਕਿਉਂਕਿ ਆਪਣੇ ਭੈਣ ਭਰਾ ਬਹੁਤ ਸਾਰੇ ਜਿਹੜੇ ਆ ਰੀਟੇਲ ਬਿਜ਼ਨਸ ਦੇ ਵਿੱਚ ਆ ਤੇ ਹਰ ਰੋਜ਼ ਉਹ ਹਿੱਟ ਹੁੰਦੇ ਆ ਇਦਾਂ ਦੇ ਕ੍ਰਾਈਮਸ ਦੇ ਨਾਲ। ਉਸ ਟਾਈਮ ਦੇ ਉੱਤੇ ਵੀ ਗਵਰਨਰ ਉਹਨਾਂ ਦਾ ਇਦਾਂ ਦਾ ਵਿਵਹਾਰ ਸੀ ਵੀ ਇਹ ਪਾਸ ਨਾ ਹੋਵੇ, ਪਰ ਉਹਨਾਂ ਦੀ ਚੱਲੀ ਨਹੀਂ। ਪਰ 70% ਲੋਕਾਂ ਨੇ ਹੱਕ ਦੇ ਵਿੱਚ ਵੋਟ ਪਾਈ ਸੀ। ਪਰ ਹੁਣ ਸਿਚੁਏਸ਼ਨ ਉਹੀ ਫਿਰ ਬਣਦੀ ਜਾ ਰਹੀ ਹੈਗੀ ਆ। ਅੱਜ ਦੀ ਡੇਟ ਦੇ ਵਿੱਚ ਵੀ ਜੇ ਤੁਸੀਂ ਆਮ ਸਟੋਰਾਂ ਵਾਲਿਆਂ ਨੂੰ ਪੁੱਛ ਕੇ ਦੇਖੋ, ਹਰ ਹਫ਼ਤੇ ਕਿਸੇ ਨਾ ਕਿਸੇ ਸਟੋਰ ਦੇ ਵਿੱਚ ਰੋਬਰੀ ਹੋਈ ਹੁੰਦੀ ਆ, ਬ੍ਰੇਕ ਇਨ ਹੋਈ ਹੁੰਦੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਸਾਹ ਨਹੀਂ ਲੈ ਰਿਹਾ। ਜੇ ਇਹ ਲੱਛਣ ਇਦਾਂ ਚੱਲਦੇ ਰਹੇ ਤਾਂ ਗਵਰਨਰ ਸਾਹਿਬ ਜਿਹੜੇ ਆ ਗੈਬਨ ਨਿਊਸਮ ਹੋਣੀ ਅਗਲੀ ਵਾਰੀ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲਈ ਖੜਨ ਵਾਲੇ ਆ, ਤੇ ਫਿਰ ਇਹ ਪਹਿਲੀ ਗਰੰਟਡ ਹੀ ਆ ਵੀ ਜਿਹੜਾ ਅਗਲਾ ਗਵਰਨਰ ਆ ਉਹ ਰਿਪਬਲਿਕਨ ਹੀ ਹੋਊਗਾ ਜੀ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਉਦਾਂ ਦੱਸ ਜਾਈਏ, ਜਿਹੜੇ ਡਿਸਟ੍ਰਿਕਟ ਅਟਾਰਨੀਜ਼ ਆ ਉਹ ਪ੍ਰੋਪ 36 ਦੀ ਵਰਤੋਂ ਕਰਦੇ ਹੋਏ ਜਿਹੜੇ ਖਾਸ ਕਰਕੇ ਕੰਜ਼ਰਵੇਟਿਵ ਲੀਨਿੰਗ ਡਿਸਟ੍ਰਿਕਟਸ ਆ ਉੱਥੇ ਸਖਤ ਕਾਰਵਾਈਆਂ ਵੀ ਕਰ ਰਹੇ ਆ। ਪ੍ਰੋਪ 36 ਤੋਂ ਬਾਅਦ ਦੇ ਵਿੱਚ ਪਹਿਲਾ ਟਰਾਇਲ ਜਿਹੜਾ ਉਹ ਹੋਣ ਜਾ ਰਿਹਾ ਆ ਕਰਨ ਕਾਉਂਟੀ ਦੇ ਵਿੱਚ। ਕਰਨ ਕਾਉਂਟੀ ਦੇ ਜਿਹੜੇ ਡੀਏ ਆ ਉਹਨਾਂ ਨੇ ਇਸ ਬਾਰੇ ਐਲਾਨ ਕੀਤਾ ਆ। ਉਹਨਾਂ ਨੇ 10 ਅਪ੍ਰੈਲ ਨੂੰ ਥੋੜੇ ਦਿਨ ਪਹਿਲਾਂ ਹੀ ਜਿਹੜਾ ਉਹ ਦੱਸਿਆ ਸੀ ਵੀ ਇੱਕ ਡੈਨਿਸ ਨਾਂ ਦਾ ਬੰਦਾ, 2 ਫੈਲਨੀਜ਼ ਜਿਹਦੇ ਤੇ ਹਾਰਡ ਡਰੱਗ ਤੇ 2 ਜਿਹੜੇ ਪੈਟੀ ਥੈਫਟ ਤੇ 2 ਹੋਰ ਜਿਹੜੇ ਪ੍ਰਾਇਰਸ ਸੀਗੇ, ਉਸ ਦਾ ਹੁਣ ਟਰਾਇਲ ਸ਼ੁਰੂ ਹੋਊਗਾ। ਕਹਿੰਦੇ ਵੀ ਆਪਣੇ ਆਪ ਦਾ ਜਿਹੜਾ ਪ੍ਰੋਪ 36 ਤੋਂ ਬਾਅਦ ਦੇ ਵਿੱਚ ਇਹ ਟਰਾਇਲ ਹੋਊਗਾ। ਜੇ ਇਸ ਦੇ ਵਿੱਚ ਇਹ ਦੋਸ਼ੀ ਪਾਇਆ ਜਾਂਦਾ ਆ ਤਾਂ ਕਹਿੰਦੇ ਵੀ ਇਸ ਨੂੰ 7 ਸਾਲ 4 ਮਹੀਨੇ ਦੀ ਜਿਹੜੀ ਸਜ਼ਾ ਆ ਹੁਣ ਇਸ ਦੇ ਕਰਕੇ ਹੋ ਸਕਦੀ ਹੈਗੀ ਆ। ਸੋ ਡੀਏ ਦੇ ਆਫਿਸ ਨੇ 8 ਜਨਵਰੀ ਨੂੰ ਜਿਹੜਾ ਉਹ ਦੱਸਿਆ ਸੀ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਦੇ ਆਰਗੇਨਾਈਜ਼ਡ ਰੀਟੇਲ ਥੈਫਟ ਯੂਨਿਟ ਦੇ ਨਾਲ ਵੀ ਇੱਕ ਆਪਰੇਸ਼ਨ ਪੈਟ ਸਮਾਰਟ ਕਰਦੇ ਹੋਏ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀਗਾ। ਸੋ 44 ਪਾਉਂਡ ਦਾ ਬੈਗ ਜਿਹੜਾ ਡੌਗ ਦਾ ਫੂਡ ਆ ਉਹ ਵਿਦਆਊਟ ਪੇ ਲਈ ਜਾਂਦਾ ਸੀ। ਜਦ ਸਰਵੇਲੈਂਸ ਫੁਟੇਜ ਦੇ ਵਿੱਚ ਇਸ ਦੀ ਸਾਰੀ ਕਰਤੂਤ ਜਿਹੜੀ ਉਹ ਆ ਗਈ ਸੀ, ਫਿਰ ਇਸ ਨੂੰ ਬਾਅਦ ਦੇ ਵਿੱਚ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਸੀ। ਫਿਰ ਦੇਖਿਆ ਗਿਆ ਵੀ ਭਾਈ ਇਹਦੀਆਂ ਤਾਂ ਹੋਰ ਵੀ ਨਾਲ ਜਿਹੜੀਆਂ ਉਹ ਫੈਲਨੀਜ਼ ਹੈਗੀਆਂ ਆ, ਡਰੱਗਸ, ਥੈਫਟ ਤੇ ਪ੍ਰਾਇਰ ਸਟ੍ਰਾਈਕ ਕ੍ਰਾਈਮਸ ਦੇ ਕਰਕੇ ਹੁਣ 7 ਸਾਲ ਦੀ ਜਿਹੜੀ ਸਜ਼ਾ ਆ ਉਹ ਉਸ ਨੂੰ ਹੋ ਸਕਦੀ ਆ। ਸੋ ਆਪਾਂ ਉਮੀਦ ਕਰਦੇ ਹਾਂ ਵੀ ਹੋਰ ਵੀ ਜਿਹੜੇ ਡੀਏਜ਼ ਆ ਇਦਾਂ ਦਾ ਕੰਮ ਕਰਨ। ਬੀਤੇ ਦਿਨਾਂ ਦੇ ਵਿੱਚ ਜਿਹੜੇ ਡੀਏ ਫਰੇਟਸ ਹੈਗੇ ਨੇ ਸੈਨ ਮਕੀਨ ਕਾਉਂਟੀ ਦੇ, ਉਹ ਟ੍ਰੇਸੀ ਨਗਰ ਕੀਰਤਨ ਦੇ ਉੱਤੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ, ਗੱਲਬਾਤ ਵੀ ਉਹਨਾਂ ਨੇ ਕੀਤੀ ਸੀ। ਉਹਨਾਂ ਨੇ ਐਕਸਟੋਰਸ਼ਨ ਕਾਲਸ ਨੂੰ ਲੈ ਕੇ, ਫੈਂਟਨਲ ਨੂੰ ਲੈ ਕੇ, ਈਵਨ ਪ੍ਰੋਪ 36 ਨੂੰ ਲੈ ਕੇ ਵੀ ਕਿਹਾ ਸੀਗਾ ਵੀ ਅਸੀਂ ਸਖਤੀ ਦੇ ਨਾਲ ਇਸ ਦੇ ਵਿੱਚ ਕਦਮ ਜਿਹੜੇ ਉਹ ਅੱਗੇ ਵਧਾ ਰਹੇ ਹੈਗੇ ਆ। ਸੋ ਸੌਫਟ ਔਨ ਕ੍ਰਾਈਮ ਦਾ ਕੈਲੀਫੋਰਨੀਆ ਨੇ ਆਲਰੇਡੀ ਬਹੁਤ ਭੈੜੇ ਨਤੀਜੇ ਜਿਹੜੇ ਉਹ ਭੁਗਤੇ ਆ, ਤੇ ਕੋਈ ਵੀ ਨਹੀਂ ਚਾਹੁੰਦਾ, ਕੋਈ ਵੀ ਇਦਾਂ ਦੇ ਨੇਬਰਹੁੱਡ 'ਚ, ਇਦਾਂ ਦੀ ਕਮਿਊਨਿਟੀ 'ਚ ਰਹਿਣਾ ਨਹੀਂ ਚਾਹੁੰਦਾ ਜਿੱਥੇ ਸ਼ਰੇਆਮ ਜਿਹੜਾ ਕ੍ਰਾਈਮ ਆ ਉਹ ਚੱਲਦਾ ਹੋਵੇ। ਸੋ ਕ੍ਰਾਈਮ ਨੂੰ ਨੱਥ ਪਵੇ, ਪ੍ਰੋਪ 36 ਦੇ ਨਾਲ ਹੋਰ ਜ਼ਿਆਦਾ ਅਸਰ ਪਵੇ, ਇਸ ਦੇ ਲਈ
ਆਪਣੇ ਲੋਕਾਂ ਦਾ ਸਾਰਿਆਂ ਦਾ ਇਹ ਫਰਜ਼ ਬਣਦਾ ਵੀ ਆਪੋ ਆਪਣੇ ਇਲੈਕਟਿਡ ਅਧਿਕਾਰੀ, ਆਪੋ ਆਪਣੇ ਜਿਹੜੇ ਇਲੈਕਟਿਡ ਅਸੈਂਬਲੀ ਮੈਂਬਰਸ ਆ, ਉਹਨਾਂ ਨੂੰ ਅਜਿਹੇ ਬਿੱਲਾਂ ਦੇ ਲਈ, ਇਸ ਦੇ ਲਈ ਫੰਡਿੰਗ ਨੂੰ ਪ੍ਰੇਰਨ ਦੇ ਲਈ ਜਿਹੜਾ ਆ ਉਹ ਉਹਨਾਂ ਨੂੰ ਪ੍ਰੇਰਨਾ ਚਾਹੀਦਾ ਆ, ਤੇ ਅਪੀਲ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਆ। ਪ੍ਰੋਬਲਮ ਇਹ ਹੈ ਰਾਜਕਨਵੀਰ ਸਿੰਘ ਜੀ ਵੀ ਪ੍ਰੋਪੋਜੀਸ਼ਨ 36 ਲੈ ਕੇ ਬਹੁਤ ਸਾਰੇ ਡਿਸਟ੍ਰਿਕਟ ਅਟਾਰਨੀ ਨੇ ਲੋਕਾਂ ਨੂੰ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਆ। ਲਾਸ ਐਂਜਲਸ ਕਾਉਂਟੀ ਦੀ ਜਿਹੜੀ ਮੇਨ ਜੇਲ੍ਹ ਆ ਉਹਦੇ 'ਚ ਹੁਣ ਪੋਪੂਲੇਸ਼ਨ ਵੱਧ ਰਹੀ ਆ, ਜਿਹੜੇ ਕ੍ਰਿਮੀਨਲ ਆ ਉਹ ਕਹਿੰਦੇ ਜੇ ਸਾਨੂੰ ਫੰਡਿੰਗ ਨਾ ਆਈ ਤਾਂ ਅਲਟੀਮੇਟਲੀ ਸਾਨੂੰ ਜੇਲ੍ਹ 'ਚੋਂ ਬੰਦੇ ਛੱਡਣੇ ਪੈ ਜਾਣੇ ਆ। ਸੋ ਫਿਰ ਉਹ ਮੁੜ ਕੇ ਤਾਂ ਇਹੀ ਗੱਲ ਆ ਵੀ ਜੇ ਪੁਲਿਸ ਫੜੂਗੀ, ਚਾਰਜ ਹੋਊਗੇ, ਜੇਲ੍ਹ 'ਚ ਜਾਊਗੇ, ਜੇਲ੍ਹ ਵਾਲਿਆਂ ਕੋਲ ਪੈਸੇ ਨਹੀਂ ਬੰਦੇ ਰੱਖਣ ਲਈ, ਤਾਂ ਜੇਲ੍ਹ ਤੋਂ ਬਸ ਮੱਥਾ ਟੇਕ ਕੇ ਬਾਹਰ ਆ ਜਾਊਗੇ। ਸੋ ਇਹ ਇੱਕ ਵੱਡਾ ਇਸ਼ੂ ਹੈ, ਜ਼ਰੂਰ ਇਹ ਆਪਾਂ ਨੂੰ ਸਾਰਿਆਂ ਨੂੰ ਐਕਟਿਵ ਹੋਣਾ ਪੈਣਾ ਹੈ। ਗਵਰਨਰ ਦੇ ਆਫਿਸ ਵੀ ਕਾਲ ਕਰਨੀ ਚਾਹੀਦੀ ਹੈ, ਆਪਣੇ ਇਲੈਕਟਿਡ ਅਸੈਂਬਲੀ ਮੈਂਬਰ ਸੈਨੇਟਰਸ ਨੂੰ ਵੀ ਕਾਲ ਕਰਨੀ ਚਾਹੀਦੀ ਆ। ਦੂਸਰੇ ਪਾਸੇ ਇੱਕ ਗੁੱਡ ਖਬਰ ਵੀ ਹੈਗੀ ਆ, ਖਾਸ ਕਰਕੇ ਅੱਗਾਂ ਨੂੰ ਲੈ ਕੇ। ਜੋ ਆਪਣੇ ਕੈਲੀਫੋਰਨੀਆ ਦੇ ਸੈਨੇਟਰ ਐਲੈਕਸ ਪਡੀਆ ਆ, ਉਹ ਇੱਕ ਬਾਈ ਪਾਰਟੀਸ਼ਨ ਬਿੱਲ ਲੈ ਕੇ ਆਏ ਸੀ, ਜੋ ਅੱਗਾਂ ਦੇ ਨਾਲ ਸੰਬੰਧਿਤ ਹੈ, ਕਿਉਂਕਿ ਆਪਣੀ ਸਟੇਟ ਜਿਹੜੀ ਕੈਲੀਫੋਰਨੀਆ ਆ, ਬਹੁਤ ਜ਼ਿਆਦਾ ਇੱਥੇ ਅੱਗਾਂ ਲੱਗੀਆਂ ਆ। ਸੋ ਏਅਰ ਫਾਇਰ ਫਾਈਟਿੰਗ ਐਨਹੈਂਸਮੈਂਟ ਐਕਟ ਆਫ 2025, ਉਹਦੇ ਮੁਤਾਬਕ ਜਿਹੜਾ ਯੂਐਸ ਡਿਫੈਂਸ ਸੈਕਟਰੀ ਆ ਪੀਟ ਹੈਗਸਥ, ਉਹ ਹੋਰ ਜ਼ਿਆਦਾ 에ਅਰਕ੍ਰਾਫਟ ਇਕਵਿਪਮੈਂਟ ਵੇਚੂਗਾ ਉਹਨਾਂ ਕੰਪਨੀਆਂ ਨੂੰ ਜੋ ਫਾਈਟ ਕਰਦੀਆਂ ਅੱਗਾਂ ਦੇ ਲਈ, ਜਿਸ ਤਰ੍ਹਾਂ ਕੋਲਸਨ ਐਵੀਏਸ਼ਨ ਆ, ਨੈਪਚੂਨ ਐਵੀਏਸ਼ਨ ਆ, ਬ੍ਰਿਜਰ ਐਰੋਸਪੇਸ ਆ, ਡੌਂਟਲੈਸ ਏਅਰ ਹੈਗੀਆਂ। ਸੋ ਇਹ ਕਹਿੰਦੇ 2035 ਤੱਕ ਇਸ ਤਰ੍ਹਾਂ ਚੱਲਦਾ ਰਹੂਗਾ। ਸੋ ਇਸ ਬਿੱਲ ਦੇ ਮੁਤਾਬਕ ਜਿਹੜੇ ਐਕਸਟਰਾ ਜਹਾਜ਼ ਹੋਊਗੇ ਜਾਂ ਐਕਸਟਰਾ ਇਹਨਾਂ ਦੇ ਕੋਲ 에ਅਰਕ੍ਰਾਫਟ ਆ ਜਾਂ 에ਅਰਕ੍ਰਾਫਟ ਦੇ ਪਾਰਟਸ ਹੈਗੇ ਆ, ਉਹ ਹੁਣ ਇਹਨਾਂ ਕੰਪਨੀਆਂ ਨੂੰ ਹੋਰ ਵੱਡੀ ਗਿਣਤੀ ਦੇ ਵਿੱਚ ਮਿਲਣਗੇ, ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਅੱਗਾਂ ਲੱਗਦੀਆਂ ਆ ਉਹ ਫਾਈਟ ਕਰ ਸਕਣ। ਕਹਿੰਦੇ ਇਸ ਵਾਰੀ ਜਦੋਂ ਈਟਨ ਫਾਇਰ ਲੱਗੀ ਆ, ਉਹਦੇ ਵਿੱਚ ਬਹੁਤ ਵੱਡਾ ਹਿੱਸਾ ਉਸ ਨੂੰ ਬੁਝਾਉਣ ਦੇ ਲਈ ਜਿਹੜਾ 에ਅਰ ਐਵੀਏਸ਼ਨ ਵਾਲੇ ਜਿਹੜੇ ਫਾਇਰ ਫਾਈਟਰ ਸੀਗੇ ਉਹਨਾਂ ਦਾ ਸੀਗਾ ਜੀ। ਉਧਰ ਗਵਰਨਰ ਨਿਊਸਮ ਨੇ ਦੇਖੋ, ਜਿੱਥੇ ਚੰਗਾ ਕੰਮ ਆ ਉੱਥੇ ਸਲਾਹ ਵੀ ਜਿਹੜੀ ਉਹਨੂੰ ਪ੍ਰਸ਼ੰਸਾ ਵੀ ਕਰੋ, ਤੇ ਜਿੱਥੇ ਮਾੜਾ ਆ ਤੇ ਉਸ ਨੂੰ ਐਕਸਪੋਜ਼ ਵੀ ਜਿਹੜਾ ਉਹ ਕਰਨਾ ਚਾਹੀਦਾ ਆ। ਕੈਟਾਸਟ੍ਰੋਫਿਕ ਵਾਈਲਡ ਫਾਇਰਸ ਨੂੰ ਪ੍ਰੀਵੈਂਟ ਕਰਨ ਦੇ ਲਈ $170 ਮਿਲੀਅਨ ਦੀ ਇਨਵੈਸਟਮੈਂਟ ਦਾ ਐਲਾਨ ਗਵਰਨਰ ਨਿਊਸਮ ਨੇ ਅੱਜ ਕੀਤਾ ਹੈ। ਉਹਨਾਂ ਨੇ ਉਸ ਲੈਜਿਸਲੇਸ਼ਨ ਦੇ ਉੱਤੇ ਸਾਈਨ ਕਰ ਦਿੱਤਾ। ਇਸ ਦੇ ਨਾਲ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਪ੍ਰੋਜੈਕਟਸ ਆ ਉਹ ਫਾਸਟ ਟਰੈਕ ਹੋਣਗੇ, ਤੇ ਨਾਲ ਹੀ ਸੰਬੰਧਿਤ ਇੱਕ ਐਗਜ਼ੈਕਟਿਵ ਆਰਡਰ ਵੀ ਜਾਰੀ ਕਰ ਦਿੱਤਾ। ਗਵਰਨਰ ਨਿਊਸਮ ਨੇ ਅਸੈਂਬਲੀ ਬਿੱਲ 100 ਗੇਬਰੀਅਲ ਹੁਣਾਂ ਦੇ ਦੁਆਰਾ ਲਿਆਂਦਾ ਗਿਆ, ਉਸ ਨੂੰ ਸਾਈਨ ਕੀਤਾ, ਜਿਸ ਦੇ ਨਾਲ $170 ਮਿਲੀਅਨ ਐਕਸਲਰੇਟਿਡ ਫੰਡਿੰਗ ਕੰਜ਼ਰਵੇਂਸੀਜ਼ ਦੇ ਲਈ, ਫੋਰੈਸਟ ਤੇ ਵੈਜੀਟੇਸ਼ਨ ਮੈਨੇਜਮੈਂਟ ਅਕ੍ਰੋਸ ਕੈਲੀਫੋਰਨੀਆ ਦੇ ਲਈ ਹੋਊਗੀ। ਇਸ ਦੇ ਨਾਲ ਕਹਿੰਦੇ ਵੀ $10 ਮਿਲੀਅਨ ਇਸ ਦੇ ਵਿੱਚ ਰੱਖਿਆ ਗਿਆ ਆ ਵਾਈਲਡ ਫਾਇਰ ਰਿਸਪੌਂਸ ਤੇ ਰੈਜ਼ਿਲੀਐਂਸੀ ਨੂੰ ਜਿਹੜਾ ਉਹ ਲੈ ਕੇ। ਸੋ ਵੱਖ-ਵੱਖ ਜਿਹੜੀਆਂ ਕੰਜ਼ਰਵੇਂਸੀਜ਼ ਆ ਉਹਨਾਂ ਨੂੰ ਜਿਹੜੀ ਫੰਡਿੰਗ ਆ ਇਸ ਦੇ ਵਿੱਚ ਜਾਣ ਵਾਲੀ ਆ, ਤੇ ਕਹਿੰਦੇ ਵੀ AB 100 ਇੰਪਲੀਮੈਂਟ ਕਰੂਗਾ, ਕਿਉਂਕਿ ਹੁਣ ਜਲਦ ਹੀ ਜਿਹੜਾ ਹਰਜੋਤ ਸਿੰਘ ਜੀ ਇਸ ਵਾਰ ਥੋੜਾ ਮੌਸਮ ਮੀਂਹ ਘੱਟ ਪਏ ਨੇ, ਸਭ ਨੂੰ ਹੀ ਪਤਾ ਹੈ, ਖੁਸ਼ਕੀ ਜਿਹੜੀ ਉਹ ਜ਼ਿਆਦਾ ਰਹਿਣ ਵਾਲੀ ਆ, ਤੇ ਜਿਹੜਾ ਵਾਈਲਡ ਫਾਇਰ ਸੀਜ਼ਨ ਆ ਉਹ ਤੇਜ਼ ਤੇ ਹੋਰ ਗੰਭੀਰ ਹੋ ਸਕਦਾ ਆ। ਸੋ ਉਸ ਤੋਂ ਪਹਿਲਾਂ ਅਜਿਹੇ ਬਿੱਲ ਦਾ ਪਾਸ ਹੋਣਾ ਇੱਕ ਚੰਗੀ ਗੱਲ ਆ, ਪਰ ਉਮੀਦ ਇਹੀ ਕਰਦੇ ਆ ਵੀ ਇਹ ਜਿਹੜੀ ਮਨੀ ਆ ਉਹ ਸਹੀ ਢੰਗ ਦੇ ਨਾਲ ਇੰਪਲੀਮੈਂਟ ਹੋਵੇ, ਸਪੈਂਡ ਹੋਵੇ, ਤੇ ਐਕਚੁਅਲ ਵਾਈਲਡ ਫਾਇਰਸ ਨੂੰ ਰੋਕਣ ਦੇ ਲਈ ਜਿਹੜੇ ਵੱਡੇ ਕਦਮ ਆ ਜਿਹੜੇ ਉਹ ਚੱਕੇ ਜਾ ਸਕਣ। ਫੋਰੈਸਟ ਮੈਨੇਜਮੈਂਟ ਪ੍ਰਸਕ੍ਰਾਈਬਡ ਬਰਨਸ ਕਹਿੰਦੇ ਵੀ ਇਸ ਵਾਰ ਪਹਿਲਾਂ ਦੇ ਨਾਲੋਂ ਜ਼ਿਆਦਾ ਜਿਹੜੀਆਂ ਉਹ ਹੋਣਗੀਆਂ। ਸੋ ਗਵਰਨਰ ਦਾ ਜਿਹੜਾ ਵਾਈਲਡ ਫਾਇਰ ਤੇ ਫੋਰੈਸਟ ਰੈਜ਼ਿਲੀਐਂਸ ਐਕਸ਼ਨ ਪਲਾਨ ਆ, ਉਸ ਦੇ ਤਹਿਤ ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਅੱਗੇ ਹੋਰ ਵਧਾਇਆ ਜਾਵੇਗਾ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ, ਸਾਰੇ ਜਿੰਨੇ ਸਾਡੇ ਸਰੋਤੇ ਆ, SV 509 ਬਿੱਲ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਆ, ਇਹ ਬਿੱਲ ਹੁਣ ਤੀਜੀ ਵਾਰੀ ਕਮੇਟੀ ਦੇ ਵਿੱਚ ਜਾ ਰਿਹਾ ਆ। 21 ਅਪ੍ਰੈਲ ਨੂੰ ਸੋਮਵਾਰ ਨੂੰ 10:30 ਵਜੇ ਇਹਦੀ ਸੁਣਵਾਈ ਹੋਣੀ ਆ, ਕੈਪੀਟਲ ਸਪਿੰਗ ਸਪੇਸ 1021 ਓ ਸਟਰੀਟ, ਰੂਮ ਨੰਬਰ 2200 ਦੇ ਵਿੱਚ, ਕੈਪੀਟਲ ਸੈਕਰਾਮੈਂਟੋ ਵਿਖੇ। ਇਹਦਾ ਫਲਾਇਰ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਪਾਇਆ। ਸਾਡੀ ਸਾਰੇ ਹੀ ਗੁਰੂ ਘਰਾਂ ਦੇ ਕਮੇਟੀਆਂ ਨੂੰ, ਉਹਨਾਂ ਦੇ ਮੈਂਬਰਾਂ ਨੂੰ, ਆਮ ਸੰਗਤ ਨੂੰ ਬੇਨਤੀ ਆ ਵੱਧ ਤੋਂ ਵੱਧ ਜਾਓ, ਕਿਉਂਕਿ ਪਹਿਲੀ ਵਾਰੀ ਜਦੋਂ ਹੀਅਰਿੰਗ ਹੋਈ ਸੀ 100 ਤੋਂ ਵੱਧ ਪੰਜਾਬੀ ਗਏ ਸੀ, ਦੂਜੀ ਵਾਰੀ ਕੋਈ ਵੀ ਨਹੀਂ ਗਿਆ, ਤੇ ਉਸ ਟਾਈਮ ਦੇ ਉੱਤੇ ਹਿੰਦੂ ਅਮਰੀਕਨ ਫਾਊਂਡੇਸ਼ਨ, ਜਿਹਦੇ ਉੱਤੇ ਬਹੁਤ ਸਾਰੇ ਪੰਜਾਬੀ ਸ਼ੱਕ ਕਰਦੇ ਆ ਵੀ ਇਹਨਾਂ ਨੂੰ ਭਾਰਤੀ ਸਰਕਾਰ ਦਾ ਹੱਥ ਹੈਗਾ, ਉਹਨਾਂ ਨੇ ਜਾ ਕੇ ਵਿਰੋਧ ਕੀਤਾ। ਹਾਲਾਂਕਿ ਕਲੀਅਰਲੀ ਦੱਸਦੇ ਜਾਈਏ,
SV 509 ਬਿੱਲ ਦਾ ਖਾਲਿਸਤਾਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। SV 509 ਬਿੱਲ ਦਾ ਇੱਕੋ ਇੱਕ ਮਕਸਦ ਆ, ਅਮਰੀਕਨ ਸਿਟੀਜ਼ਨਸ ਨੂੰ ਜੋ ਇੱਥੇ ਆਜ਼ਾਦੀ ਦੇ ਨਾਲ ਬੋਲਦੇ ਆ, ਜਿਸ ਤਰ੍ਹਾਂ ਆਪਾਂ ਬੋਲਦੇ ਆ, ਗਵਰਨਰ ਦੇ ਉਲਟ ਬੋਲਦੇ ਆ, ਪ੍ਰੈਜ਼ੀਡੈਂਟ ਦੇ ਉਲਟ ਬੋਲਦੇ ਆ, ਜਾਂ ਕਿਸੇ ਹੋਰ ਸਰਕਾਰ ਦੇ ਉਲਟ ਬੋਲਦੇ ਆ, ਜੇ ਤੁਹਾਨੂੰ ਉੱਥੇ ਦੀਆਂ ਸਰਕਾਰਾਂ ਆ ਕੇ ਮਾਰਨ ਦੀ ਕੋਸ਼ਿਸ਼ ਕਰਦੇ ਹੈਗੇ ਆ, ਤੇ ਉਸ ਸੰਬੰਧ ਦੇ ਵਿੱਚ ਜਿਹੜੀਆਂ ਇੱਥੇ ਦੀਆਂ ਲਾ ਇਨਫੋਰਸਮੈਂਟ ਏਜੰਸੀਜ਼ ਆ, ਚਾਹੇ ਉਹ ਪੁਲਿਸ ਆ, ਸ਼ੈਰਿਫ ਆਫਿਸ ਆ, FBI ਆ, ਉਹਨਾਂ ਨੂੰ ਟ੍ਰੇਨ ਕਰਨਾ ਆ। ਪਿਛਲੀ ਵਾਰੀ ਉਹ ਇਹ ਬਿੱਲ ਬਿਲਕੁਲ ਪਾਸ ਹੋ ਗਿਆ ਸੀ, ਸਾਰੇ ਪਾਸੇ ਜਨੈਨੀਮਸਲੀ, ਪਰ ਐਂਡ ਤੇ ਆ ਕੇ ਕਹਿੰਦੇ ਜੀ ਸਾਡੇ ਕੋਲ $6.5 ਲੱਖ ਹੈ ਨਹੀਂ, ਤੇ ਉਹ ਬਿੱਲ ਫੇਲ ਹੋ ਗਿਆ ਸੀ। ਹੁਣ ਉਹੀ ਸੈਨੇਟਰ ਜਿਨ੍ਹਾਂ ਨੇ ਫੇਲ ਕੀਤਾ ਸੀ, ਐਨਾ ਕੈਬਰਿਆਲੋ, ਉਹ ਬਿੱਲ ਨੂੰ ਲੈ ਕੇ ਆਏ ਆ। ਸੋ ਇਹ ਕਲੀਅਰਲੀ ਦੱਸ ਦਈਏ, ਇੰਡੀਆ ਦੇ ਮੀਡੀਆ ਨੇ ਆਲਰੇਡੀ ਪ੍ਰਚਾਰ ਕਰਨਾ ਸ਼ੁਰੂ ਕਰਤਾ ਵੀ ਦੇਖੋ ਜੀ ਇਹ ਤਾਂ ਖਾਲਿਸਤਾਨ ਦੇ ਹੱਕ ਵਾਲਾ ਬਿੱਲ ਹੈਗਾ ਤੇ ਹਿੰਦੂਆਂ ਦੇ ਅਗੇਂਸਟ ਹੈਗਾ। ਟੋਟਲੀ ਝੂਠ ਹੈਗਾ। ਇੰਡੀਆ ਦੇ ਅੱਜ ਦੇ ਨਿਊਜ਼ਪੇਪਰ ਦੇਖ ਲਓ, ਉਹਨਾਂ 'ਚ ਬੜੀਆਂ ਸਟੋਰੀਆਂ ਆ, ਤੁਸੀਂ ਦੇਖ ਸਕਦੇ। ਟੋਟਲੀ ਝੂਠ ਬਿੱਲ ਆ। ਸੋ ਬਿੱਲ ਬਿਲਕੁਲ ਸਹੀ ਆ, ਇੰਡੀਆ ਦਾ ਮੀਡੀਆ ਟੋਟਲੀ ਝੂਠ ਪ੍ਰਚਾਰ ਕਰ ਰਿਹਾ। ਅਮਰੀਕਨ ਸਿਟੀਜ਼ਨਸ ਨੂੰ, ਨੋ ਮੈਟਰ ਉਹ ਚਾਈਨੀਜ਼ ਮੂਲ ਦਾ ਆ, ਹਿਸਪੈਨਿਕ ਮੂਲ ਦਾ ਆ, ਚਾਹੇ ਉਹ ਹਿੰਦੂ ਭੈਣ ਭਰਾ ਹੈਗੇ, ਚਾਹੇ ਸਿੱਖ ਹੈਗੇ, ਚਾਹੇ ਮੁਸਲਮਾਨ, ਚਾਹੇ ਕ੍ਰਿਸਚੀਅਨ ਹੈਗੇ ਆ, ਸੋ ਉਹਨਾਂ ਦੀ ਸੇਫਟੀ ਦੇ ਲਈ, ਆਉਣ ਵਾਲੀਆਂ ਜਨਰੇਸ਼ਨ ਜਿਹੜੀ ਆ, ਆਪਣੇ ਬੱਚਿਆਂ ਦੇ ਲਈ ਹੈਗਾ ਆ। ਸੋ ਸਾਰੇ ਜਣੇ ਉੱਥੇ ਪਹੁੰਚੋ ਵੱਧ ਤੋਂ ਵੱਧ ਤੇ ਇਸ ਬਿੱਲ ਦਾ ਸਾਥ ਦਿਓ। ਜੇ ਆਪਾਂ ਪਿਛਲੀ ਵਾਰੀ ਤਰ੍ਹਾਂ ਨਾ ਪਹੁੰਚੇ ਤੇ ਉਹਨਾਂ ਦੇ ਵਕੀਲ ਉੱਥੇ ਪਹੁੰਚੇ ਹੁੰਦੇ ਆ, ਪਹਿਲੀ ਵਾਰੀ ਵੀ ਪਹੁੰਚੇ ਸੀ। ਪਹਿਲੀ ਵਾਰੀ ਜਦੋਂ ਇੰਨੀ ਵੱਡੀ ਗਿਣਤੀ 'ਚ ਗਏ ਸੀ, ਫਿਰ ਉਹ ਬੋਲੇ ਨਹੀਂ, ਉਹਨਾਂ ਨੂੰ ਪਤਾ ਵੀ ਇੱਥੇ ਝੂਠ ਜਿਹੜਾ ਫੜ ਹੋ ਜਾਣਾ ਹੈ। ਦੂਜੀ ਵਾਰੀ ਕੋਈ ਨਹੀਂ ਪਹੁੰਚਿਆ ਤੇ ਉਹ ਉੱਥੇ ਜਿਹੜਾ ਪ੍ਰਚਾਰ ਕਰਿਆ, ਹਾਲਾਂਕਿ ਜਨੈਨੀਮਸਲੀ ਫੇਰ ਪਾਸ ਹੋ ਗਿਆ ਸੀ ਸੈਕੰਡ ਕਮੇਟੀ 'ਚੋਂ। ਹੁਣ ਥਰਡ ਕਮੇਟੀ ਦੇ ਵਿੱਚ ਜਾਣਾ ਹੈਗਾ ਤੇ 21 ਅਪ੍ਰੈਲ ਨੂੰ ਯਾਦ ਰੱਖੋ। ਬਾਰ-ਬਾਰ ਆਪਾਂ ਜ਼ਰੂਰ ਪੰਜਾਬੀ ਰੇਡੀਓ USA ਵੱਲੋਂ ਇਹ ਸੇਵਾ ਕਰਦੇ ਰਹਿਣਾ ਆ, ਤੁਹਾਨੂੰ ਦੱਸਦੇ ਰਹਿਣਾ ਆ, ਤਾਂ ਕਿ ਜਿਹੜੇ ਆਪਣੇ ਭੈਣ ਭਰਾ ਆ, ਜੇ ਕਿਸੇ ਕੋਲ ਛੁੱਟੀ ਆ, ਕੰਮ ਤੇ ਨਹੀਂ ਹੈਗਾ, ਜ਼ਰੂਰ ਪਹੁੰਚੋ, ਹਿੱਸਾ ਬਣੋ। ਇਹ ਹਿਸਟੋਰੀਕਲ ਚੀਜ਼ ਹੋਣੀ ਆ। ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜੇ ਕੈਲੀਫੋਰਨੀਆ ਸਟੇਟ 'ਚ ਪਾਸ ਹੁੰਦਾ, ਫਿਰ ਹੋਰ ਸਟੇਟਾਂ 'ਚ ਵੀ ਹੋਊਗਾ। ਆਲਰੇਡੀ 2 ਜਿਹੜੀਆਂ ਕਮੇਟੀਜ਼ ਹੈਗੀਆਂ ਫੈਡਰਲ ਲੈਵਲ ਤੇ, ਉੱਥੇ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਬਿੱਲ ਆ ਉਹ ਪਹੁੰਚਿਆ ਹੋਇਆ ਹੈਗਾ, ਤੇ ਉਹਨਾਂ ਚੋਂ ਵੀ ਮੇਰੇ ਖਿਆਲ ਨਾਲ ਪਾਸ ਹੋਇਆ 2 ਕਮੇਟੀਆਂ ਚੋਂ। ਬਿਲਕੁਲ ਯੂਨਾਨਿਮਸਲੀ ਪਾਸ ਹੋ ਚੁੱਕਾ ਹੈ। ਇਹ ਉਹੀ ਕਮੇਟੀ, ਅਪਰੋਪਰੀਏਸ਼ਨ ਕਮੇਟੀ, ਜਿੱਥੇ ਪਿਛਲੀ ਵਾਰੀ ਇਸ ਬਿੱਲ ਨੇ ਦਮ ਤੋੜਿਆ ਸੀ, ਜਿੱਥੇ ਇਸ ਦਾ ਸੰਘੀ ਜਿਹੜੀ ਉਹ ਘੁੱਟ ਦਿੱਤੀ ਗਈ ਸੀ। ਸੋ ਇਸ ਵਾਰ ਮੇਕ ਸ਼ੋਰ ਕਰਨਾ ਆ ਵੀ ਭਾਈ ਇਹ ਬਿੱਲ ਇੱਥੇ ਪਾਸ ਜਿਹੜਾ ਉਹ ਆਪਾਂ ਕਰਾਉਣਾ। ਵਾਹ ਲਾਉਣੀ ਆ, ਕਰਦੇ ਆ ਨਹੀਂ ਕਰਦੇ ਆ, ਪਰ ਜੇ ਦਬਾਅ ਦਾ ਅਸਰ ਤਾਂ ਜਿਹੜਾ ਦੇਖੋ ਇਹ ਪੈਂਦਾ ਹੀ ਪੈਂਦਾ ਆ। ਸੋ ਜਿੰਨੇ ਜ਼ਿਆਦਾ ਨੰਬਰਸ ਦੇ ਵਿੱਚ ਜਾਓਗੇ ਤਾਂ ਉਹਦਾ ਅਸਰ ਪੈਣਾ। 21 ਤਰੀਕ ਆ ਜੀ, ਸੋਮਵਾਰ ਆ ਰਿਹਾ, ਸੋਮਵਾਰ, ਤੇ ਸਵੇਰੇ 10:30 ਵਜੇ ਸੇਮ ਥਾਂ ਦੇ ਉੱਤੇ ਜਿੱਥੇ ਪਹਿਲੀ ਵਾਰੀ ਜਿਹੜਾ ਉਹ ਬਿੱਲ ਸੀਗਾ, ਆਈ ਥਿੰਕ 1081 ਓ ਸਟਰੀਟ, ਕੈਲੀਫੋਰਨੀਆ ਦਾ ਜਿਹੜਾ ਅਸੈਂਬਲੀ ਆ ਉਸ ਦੇ ਬਿਲਕੁਲ ਨਾਲ ਇੱਕ ਸੜਕ ਛੱਡ ਕੇ ਗਵਰਨਮੈਂਟ ਦੀ ਸਰਕਾਰੀ ਇਹ ਜਿਹੜੀ ਬਿਲਡਿੰਗ ਆ, ਜਿੱਥੇ ਇਹ ਕਮੇਟੀਆਂ ਦੀ ਜਿਹੜੀ ਹੀਅਰਿੰਗਸ ਆ ਉਹ ਹੁੰਦੀਆਂ ਆ, ਰੂਮ ਨੰਬਰ 2200 ਦੇ ਵਿੱਚ। ਸੋ ਸਾਰੇ ਬਿਲਕੁਲ ਆਪਾਂ ਜਿਹੜਾ ਫਲਾਇਰ ਆ ਉੱਤੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਆ, ਵੱਧ ਤੋਂ ਵੱਧ ਉਹਨੂੰ ਸ਼ੇਅਰ ਕਰੋ ਤਾਂ ਕਿ ਜਿਹੜੇ ਆਪਣੇ ਹੋਰ ਗਾਂ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਨੂੰ ਪਤਾ ਲੱਗ ਸਕੇ। ਤੇ ਬਾਕੀ ਨਾਲ ਇਹ ਵੀ ਆ ਵੀ ਆਪੋ ਆਪਣੇ ਹਲਕੇ ਦੇ ਅਸੈਂਬਲੀ ਮੈਂਬਰ ਜਾਂ ਸਟੇਟ ਸੈਨੇਟਰ ਨੂੰ ਈਮੇਲ ਤੁਸੀਂ ਕਰੋ ਹੁਣੇ ਤੋਂ ਹੀ, ਜਿਹੜਾ ਇਹ ਮੁਹਿੰਮ ਸ਼ੁਰੂ ਕਰੋ, ਤਾਂ ਜੋ ਜਿਹੜੇ ਵੀ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਸੈਨੇਟਰਸ ਆ ਉਹ ਇਸ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਉਣ। SB 509 ਇਹ ਜਿਹੜੀ ਈਮੇਲ ਆ ਤੁਸੀਂ ਐਟਲੀਸਟ ਕਰ ਸਕਦੇ ਹੋ। ਜੇ ਪਹੁੰਚ ਨਹੀਂ ਸਕਦੇ ਤਾਂ ਆਪਣਾ ਈਮੇਲ ਦੇ ਜ਼ਰੀਏ ਤੁਸੀਂ ਜ਼ਰੂਰ ਇਸ ਦੇ ਵਿੱਚ ਯੋਗਦਾਨ ਪਾਓ। ਗੁਰੂ ਘਰਾਂ ਦੀਆਂ ਕਮੇਟੀਆਂ ਹਜੇ ਤੱਕ ਵੀ ਇਹਨੂੰ ਸੀਰੀਅਸ ਨਹੀਂ ਲੈ ਰਹੀਆਂ। ਅਸੀਂ ਬਾਰ-ਬਾਰ ਦੱਸ ਰਹੇ ਹਾਂ ਵੀ 20 ਤੋਂ ਵੱਧ ਹਿੰਦੂ ਆਰਗੇਨਾਈਜੇਸ਼ਨਸ ਨੇ ਆਲਰੇਡੀ ਲੈਟਰ ਲਿਖੇ ਹੈਗੇ ਆ ਵਿਰੋਧਤਾ ਜਾਰੀ ਕੀਤੀ ਸੈਨੇਟਰਸ ਨੂੰ, ਤੇ ਉਹਨਾਂ ਦੀਆਂ ਜਿਹੜੀਆਂ HAF ਵਰਗੀਆਂ ਹੋਰ ਹਿੰਦੂ ਅਮਰੀਕਨ ਫਾਊਂਡੇਸ਼ਨ ਜਾਂ ਹੋਰ ਆਰਗੇਨਾਈਜੇਸ਼ਨਸ ਆ, ਉਹਨਾਂ ਨੇ ਕਹਿੰਦੇ ਮਿਲੀਅਨਸ ਆਫ ਡਾਲਰ ਪੈਸੇ ਵੀ ਇਕੱਠੇ ਕੀਤੇ ਹੈਗੇ ਆ, ਤੇ ਨਾਲ ਉਹਨਾਂ ਨੇ ਯੂਜ਼ ਆਰਗੇਨਾਈਜੇਸ਼ਨ ਜਿਹੜੀਆਂ ਲਾਈਆਂ ਹੈਗੀਆਂ। ਸੋ ਜਿੱਥੇ ਆਪਣਾ ਅਸੀਂ ਫਰਜ਼ ਨਿਭਾ ਸਕਦੇ ਹਾਂ ਉੱਥੇ ਜਾ ਕੇ ਹਾਜ਼ਰੀ ਦੇ ਸਕਦੇ ਹਾਂ ਵੀ ਹਾਂ ਅਸੀਂ ਇਸ ਬਿੱਲ ਦੇ ਹੱਕ ਦੇ ਵਿੱਚ ਆ। ਫਿਰ ਆਪਾਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਵੀ ਭਾਈ ਅਸੀਂ ਜੀ ਸਾਡੀ ਕਮਿਊਨਿਟੀ ਕੁਛ ਨਹੀਂ ਕਰਦੀ ਹੈਗੀ ਜੇ ਅਸੀਂ ਆਪ ਨਹੀਂ ਪਾਰਟਿਸਿਪੇਟ ਕਰਦੇ। ਜੀ, ਜਾਂਦੇ ਮਾਰਕੀਟਸ ਦੀ ਜੇ ਹਾਲ ਆਪਣੇ ਸਰੋਤਿਆਂ ਦਰਸ਼ਕਾਂ ਦੇ ਨਾਲ ਸਾਂਝ ਪਾਉਂਦੇ ਜਾਈਏ ਤਾਂ ਡਾਓ ਜੋਨ ਜਿਹੜਾ ਸ਼ੁਰੂਆਤ ਦੇ ਵਿੱਚ ਅੱਜ ਦਿਨ 'ਚ ਥੋੜਾ ਤਾਨ ਹੋ ਗਿਆ ਸੀ, ਪਰ ਇਵੈਂਚੁਅਲੀ ਦਿਨ ਖਤਮ ਹੁੰਦੇ ਇਹ ਅੱਜ ਫਿਰ ਰੈੱਡ ਦੇ ਵਿੱਚ ਆ ਗਿਆ। 156 ਪੁਆਇੰਟ ਮਾਰਕੀਟ ਡਾਊਨ ਗਈ, 40,369 ਦੇ ਉੱਤੇ ਬੰਦ ਹੋਇਆ। S&P 9 ਪੁਆਇੰਟ ਘਟ ਕੇ 5397, ਨੈਸਡੈਕ 8 ਪੁਆਇੰਟ ਘਟ ਕੇ 16,823। ਸੋਨੇ ਦਾ ਭਾਅ $3282 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $61 ਪ੍ਰਤੀ ਬੈਰਲ, 10 ਈਅਰ ਯੀਲਡ 4.33%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 83,292 ਤੇ ਇਥੀਰੀਅਮ
1587 ਯੂਐਸ ਡਾਲਰ ਦੇ ਬਰਾਬਰ ਚੱਲ ਰਿਹਾ ਆ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 92 ਪੈਸੇ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 72 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਮਲ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।